ਕਦੀ ਉਹ ਕੁੱਬੇ ਦੀ ਹੱਟੀ ਤੇ ਜਾਣ ਲੱਗਦਾ ਜਾਂ ਕਿਸੇ ਬੇਲੀ ਵੱਲ ਤੇ ਵਿੱਚੋਂ ਡਰਦਾ ਰਹਿੰਦਾ ਕਿਧਰੇ ਆਸ਼ੀ ਨਾਲ ਉਹਦੀ ਮੁਲਾਕਾਤ ਨਾ ਹੋ ਜਾਏ। ਉਹ ਉਹਨੂੰ ਬਿਜਲੀ ਦੀ ਅਜਿਹੀ ਨੰਗੀ ਤਾਰ ਜਾਪਦੀ ਜਿਹਨੂੰ ਵੇਖਣ ਨਾਲ ਵੀ ਕਰੰਟ ਲੱਗ ਜਾਂਦਾ ਸੀ। ਉਹਨੇ ਆਸ਼ੀ ਨੂੰ ਪਹਿਲਾਂ ਵੀ ਵੇਖਿਆ ਸੀ, ਪਿੰਡ ਦੇ ਮੁੰਡਿਆਂ ਨੂੰ ਉਹਦੇ ਬਾਰੇ ਗੱਲਾਂ ਕਰਦਿਆਂ ਵੀ ਸੁਣਿਆ ਸੀ, ਪਰ ਮਹਿਸੂਸ ਉਸ ਦੇ ਕੀਤਾ ਸੀ ਜਦੋਂ ਉਹ ਸਾਈਕਲ ਉੱਤੇ ਵੱਡੇ ਪਿੰਡੋਂ ਪਰਤ ਰਿਹਾ ਸੀ ਤੇ ਉਹ ਸੇਮ ਨਾਲੇ ਦੇ ਕੰਢੇ ਮਾਂ ਨਾਲ ਰਲ ਕੇ ਜਾਤੂ ਮੋਚੀ ਉਰਫ ਨੇਜ਼ੇ ਵਾਲੇ ਦੀ ਬੀਵੀ ਨੂੰ ਮਾਰ ਕੁੱਟ ਰਹੀ ਸੀ। ਉਹ ਪਿੰਡ ਦੇ ਇੱਕ ਜੱਟ ਘਰਾਣੇ ਦੀ ਕੁੜੀ ਸੀ ਜਿਹੜੇ ਮਡੂਰੇ ਅਖਵਾਉਂਦੇ ਸਨ। ਸਾਰੇ ਭੈਣ ਭਰਾ ਇੱਕ ਦੂਜੀ ਤੋਂ ਵੱਧ ਕੇ ਸੋਹਣੇ ਪਰ ਕੁੱਬੇ ਤੇ ਅਣਘੜੇ। ਲੋਕੀ ਉਹਨਾਂ ਨੂੰ ਮਿਲਣ ਵਰਤਣ ਤੋਂ ਕਤਰਾਉਂਦੇ। ਉਹ ਪਿੰਡ ਦੇ ਬਾਹਰ ਵੱਖਰੇ ਰਹਿੰਦੇ ਤੇ ਉਹਨਾਂ ਦਾ ਕਿਸੇ ਨਾ ਕਿਸੇ ਨਾਲ ਰੇੜਕਾ ਜਾਂ ਡਾਂਗ ਸੋਟਾ ਹੁੰਦਾ ਰਹਿੰਦਾ। ਸਿਆਲ ਦੇ ਦਿਨ ਸਨ। ਸੇਮ ਵਿੱਚ ਕਿਧਰੇ ਕਿਧਰੇ ਥੋੜ੍ਹਾ ਪਾਣੀ ਸੀ, ਪਰ ਸਾਫ਼ ਤੇ ਨਿਤਰਿਆ ਹੋਇਆ। ਪਿੰਡੋਂ ਦੂਰ ਇੱਕ ਚੋਖੀ ਪਾਣੀ ਵਾਲੀ ਥਾਂ ਉੱਤੇ ਉਹ ਮਾਂ ਦੀ ਕੱਪੜੇ ਧੋਂਦੀਆਂ ਪਈਆਂ ਸਨ ਜਦੋਂ ਜਾਤੂ ਮੋਚੀ ਦੀ ਬੀਵੀ ਸ਼ਾਮਤ ਦੀ ਮਾਰੀ ਵੱਡੇ ਪਿੰਡੋਂ ਸੌਦਾ ਖਰੀਦ ਕੇ ਪਰਤੀ ਤੇ ਉਹਨਾਂ ਦੇ ਅੜੇਕੇ ਚੜ੍ਹ ਗਈ। ਜਦੋਂ ਉਹ ਸਾਈਕਲ ਉੱਤੇ ਉੱਥੇ ਅਪੜਿਆ ਜਿੱਥੇ ਗੁਮਸਾਨ ਪਿਆ ਹੋਇਆ ਸੀ, ਉਹਨੇ ਵੇਖਿਆ ਪਈ ਆਸ਼ੀ ਤੇ ਉਹਦੀ ਮਾਂ ਕੱਪੜੇ ਧੋਣ ਵਾਲਿਆਂ ਡੰਡਿਆਂ ਨਾਲ ਮੋਚਣ ਨੂੰ ਕੁੱਟਦੀਆਂ ਪਈਆਂ ਸਨ, ਪਰ ਉਹ ਵੀ ਤਗੜੀ ਜ਼ਨਾਨੀ ਸੀ। ਉਹ ਡੰਡੇ ਖਾ ਕੇ ਵੀ ਦੋ ਜਟੀਆਂ ਦਾ ਮੁਕਾਬਲਾ ਕਰਦੀ ਪਈ ਸੀ। ਉਹ ਸਾਈਕਲ ਤੋਂ ਲੈ ਕੇ ਨੇੜੇ ਆਇਆ ਤਾਂ ਜੇ ਉਹਨੂੰ ਛੁਡਾਏ, ਪਰ ਦੋਵਾਂ ਪਾਸਿਆਂ ਦੀਆਂ ਨੰਗੀਆਂ ਗਾਲਾਂ ਸੁਣ ਕੇ ਤੇ ਪਾਟੇ ਹੋਏ ਜੱਗੇ ਵੇਖ ਕੇ ਠਠੰਬਰ ਜਿਹਾ ਗਿਆ। ਹਟ ਜਾਓ, ਛੱਡ ਦਿਓ ਉਸੂ, ਉਹਨੇ ਨੇੜੇ ਆ ਕੇ ਆਖਿਆ। ਮੁੰਡਿਆ ਤੂੰ ਵਿੱਚ ਨਾ ਆ, ਆਸ਼ੀ ਦੀ ਮਾਂ ਆਖਿਆ। ਮੋਚਣ ਦੇ ਸਿਰ ਤੇ ਨੱਕ ਵਿੱਚੋਂ ਲਹੂ ਵਗਦਾ ਪਿਆ ਸੀ, ਪਰ ਉਹ ਕਦੀ ਇੱਕ ਦੇ ਵਾਲ ਫੜ ਲਵੇ ਕਦੀ ਦੂਜੀ ਦੇ। ਟੱਕਰਾਂ ਮਾਰੇ, ਕੱਪੜਾ ਹੱਥ ਆ ਜਾਸੂ ਤੇ ਲਿੰਗਾਰਾ ਲਾ ਦੇਵੇ ਤੇ ਨਾਲ ਨਾਲ ਗਾਲਾਂ ਦਾ ਜਵਾਬ ਵੀ ਦਿੰਦੀ ਜਾਏ। ਬੜੀ ਢੀਠ ਹੱਡੀ ਸੀ, ਪਰ ਅਖੀਰ ਉਹ ਬੇਹੋਸ਼ ਹੋ ਕੇ ਭੋਏ ਉੱਤੇ ਡਿੱਗ ਪਈ। ਉਹ ਡਿੱਗੀ ਹੋਈ ਨੂੰ ਵੀ ਮਾਰਨ ਲੱਗੀਆਂ ਤੇ ਉਹਨੇ ਫਰਿਆਦ ਕੀਤੀ, ਪੁਲਿਸ ਕੇਸ ਬਣ ਜਾਏਗਾ ਮਾਸੀ, ਬਦਨਾਮੀ ਵੱਖਰੀ। ਪੁਲਿਸ ਕੇਸ ਤੇ ਬਦਨਾਮੀ ਦੇ ਲਫ਼ਜ਼ਾਂ ਅਸਰ ਕੀਤਾ। ਇੰਜ ਵੀ ਉਹ ਮਾਰ ਮਾਰ ਕੇ ਹਫ ਗਈਆਂ ਸਨ ਤੇ ਬਹੁਤੀ ਕੌੜ ਨਿਕਲ ਗਈ ਸੀ। ਉਹਨਾਂ ਹੱਥ ਰੋਕ ਲਏ। ਉਹ ਗੱਲ ਹੋਈ ਨਾ, ਉਹਨੇ ਆਸ਼ੀ ਦੀ ਮਾਂ ਵੱਲ ਵੇਖ ਕੇ ਆਖਿਆ। ਮੈਂ ਵਿੱਚ ਐਵੇਂ ਆ ਫਸਿਆ, ਮੌਕੇ ਦਾ ਗਵਾਹ। ਗੁੱਸੇ ਦਾ ਜੋਸ਼ ਘਟ ਗਿਆ ਸੀ। ਦੋਵੇਂ ਘਬਰਾ ਗਈਆਂ। ਮਾਂ ਦੇ ਜਾਨੇ ਖਿਲਰੇ ਹੋਏ ਸਨ ਤੇ ਜੱਗਾ ਥਾਂ ਥਾਂ ਤੋਂ ਪਾਟ ਗਿਆ ਸੀ। ਉਹਨੇ ਚਾਦਰ ਵਲੇਟ ਲਈ ਤੇ ਖਾਲਦ ਵੱਲ ਤੱਕ ਕੇ ਬੋਲੀ, ਐਸ ਕੁੱਤੀ ਦੇ ਮੂੰਹ ਵਿੱਚ ਪਾਣੀ ਪਾ। ਆਪੂ ਲਿਆ ਦੇ, ਉਹਨੇ ਆਖਿਆ। ਮੈਂ ਤੇ ਇਹਦੇ ਮੂੰਹ ਵਿੱਚ ਮੂਤਰਾਂ ਵੀ ਨਾ, ਆਸ਼ੀ ਦੀ ਮਾਂ ਆਖ ਤੇ ਦਿੱਤਾ, ਪਰ ਇੱਕ ਜਵਾਨ ਮੁੰਡੇ ਦੇ ਸਾਹਮਣੇ ਮੂਤਰਨ ਦੀ ਗੱਲ ਕਰਕੇ ਉਹ ਪਿੱਛੀ ਜਿਹੀ ਹੋ ਗਈ। ਉੱਤੋਂ ਆਸ਼ੀ ਹੋਰ ਸ਼ਰਮਿੰਦਿਆਂ ਕੀਤਾ, ਆਖਣ ਲੱਗੀ, ਮਰਨੀ ਬੇਬੇ, ਅਕਲ ਦੀ ਗੱਲ ਕਰਿਆ ਕਰ। ਉਹਨੇ ਆਸ਼ੀ ਵੱਲ ਵੇਖਿਆ। ਉਹਦੇ ਵਾਲ ਧੂੜੇ ਹੋਏ ਸਨ। ਉਹਦੀ ਕਮੀਜ਼ ਦਾ ਗਲਮਾ ਪਾਟ ਕੇ ਬਹੁਤਾ ਖੁੱਲ੍ਹਾ ਹੋ ਗਿਆ ਸੀ ਤੇ ਬਹੁ ਕੁਝ ਦਿਸਦਾ ਪਿਆ ਸੀ। ਜੋਸ਼ ਤੇ ਜਵਾਨੀ ਨਾਲ ਉਹਦਾ ਆਫਰਿਆ ਹੋਇਆ ਗੋਰਾ ਚਿੱਟਾ ਪਿੰਡਾ ਥਾਂ ਥਾਂ ਤੋਂ ਜਾਤੀਆਂ ਮਾਰਦਾ ਪਿਆ ਸੀ। ਗੱਲਾਂ ਗੁੱਸੇ, ਖੌਫ ਤੇ ਸ਼ਰਮ ਨਾਲ ਕਾਲਾ ਕੁੱਲੂ ਸੇਬਾਂ ਵਾਂਗ ਰਤੀਆਂ ਹੋ ਗਈਆਂ ਸਨ। ਠੋਡੀ ਉੱਤੇ ਖਰੋਂਡੇ ਜਾਂ ਨੌਂਦਰ ਨਾਲ ਝਰੀਟ ਪਈ ਹੋਈ ਸੀ ਤੇ ਉਹ ਮੁੜਕੋ ਮੁੜਕਾ ਸੀ। ਕਮੀਜ਼ ਦੀਆਂ ਕੱਛਾਂ ਭਿਜੀਆਂ ਹੋਈਆਂ ਸਨ। ਬੁੱਲ ਇੰਜ ਲਾਲ ਸਨ ਜਿਵੇਂ ਮਾਰਨ ਤੋਂ ਪਹਿਲਾਂ ਰਾਜਾਂ ਮੋਚਣ ਦਾ ਕਲੇਜਾ ਚਬਿਆ ਉਸੂ। ਮਾਰਨ ਵਾਲੀ ਮੱਝ ਵਾਂਗ ਉਹਦੀਆਂ ਅੱਖਾਂ ਵਿੱਚ ਅਜੇ ਤੀਕ ਸਿਆਹੀ ਘੱਟ ਤੇ ਸਫੈਦੀ ਬਹੁਤੀ ਸੀ। ਉਹਨੂੰ ਆਪਣੇ ਵੱਲ ਗੋਹ ਨਾਲ ਤੱਕਦਿਆਂ ਵੇਖ ਕੇ ਉਹਦੇ ਅੰਦਰ ਦੀ ਜ਼ਨਾਨੀ ਚੌਂਕੀ ਤੇ ਉਹ ਚਾਦਰ ਚੁੰਨੀ ਲੱਭਣ ਲੱਗ ਪਈ। ਵੇ ਮੁੰਡਿਆ, ਆਸ਼ੀ ਦੀ ਮਾਂ ਉਹਨੂੰ ਚੰਗੀ ਤਰ੍ਹਾਂ ਜਾਣਦੀ ਪਛਾਣਦੀ ਸੀ ਤੇ ਹਮੇਸ਼ਾ ਉਹਦਾ ਨਾਂ ਲੈ ਕੇ ਬੁਲਾਉਂਦੀ ਹੁੰਦੀ ਸੀ, ਪਰ ਅੱਜ ਉਹਦਾ ਲਹਿਜਾ ਬਦਲਿਆ ਹੋਇਆ ਸੀ। ਇਹਨੂੰ ਪਾਣੀ ਪਿਵਾ, ਗਸ਼ਤੀ ਸੱਚੀ ਮੁੱਚੀ ਮਰ ਨਾ ਜਾਏ। ਕਾਹਦੇ ਵਿੱਚ ਲਿਆਵਾਂ? ਬੁੱਕ ਵਿੱਚ। ਉਹਨੇ ਅੱਗੇ ਹੋ ਕੇ ਰਾਜਾਂ ਦੀ ਚਾਦਰ ਭੋਏ ਤੋਂ ਚੁੱਕੀ, ਝਾੜੀ ਤੇ ਉਹਦੇ ਉੱਤੇ ਪਾ ਦਿੱਤੀ ਤਾਂ ਜੇ ਉਹਦੇ ਪਾਟੇ ਹੋਏ ਕੁੜਤੇ ਵਿੱਚੋਂ ਦਿਸਦਾ ਪਿੰਡਾ ਲੁਕ ਜਾਏ। ਇਹ ਮਢੂਰਿਆਂ ਨਾਲ ਆਡਾ ਲਾਉਣ ਦਾ ਮੌਕਾ ਨਹੀਂ ਸੀ। ਰਾਜਾਂ ਬੇਹੋਸ਼ ਪਈ ਹੋਈ ਸੀ, ਖੋਰੇ ਮਰਨ ਲੱਗੀ ਸੀ। ਉਹ ਮਰ ਗਈ ਤੇ ਉਹਨੂੰ ਉਹਨਾਂ ਦੇ ਖਿਲਾਫ ਗਵਾਹੀ ਦੇਣੀ ਪਏਗੀ ਤੇ ਉਹਨਾਂ ਦੇ ਮੁੰਡੇ ਇੱਕ ਦਿਨ ਉਹਦਾ ਵੀ ਰਾਜਾਂ ਮੋਚਣ ਵਾਲਾ ਹਾਲ ਕਰ ਦੇਣਗੇ। ਇਹ ਗੱਲਾਂ ਸੋਚਦਾ ਉਹ ਪਟੜੀ ਤੋਂ ਲੈ ਕੇ ਸੇਮ ਵਿੱਚ ਆਇਆ। ਪਾਣੀ ਦਾ ਬੁੱਕ ਭਰ ਕੇ ਟੁਰਿਆ, ਪਰ ਉਹ ਰਾਜਾਂ ਕੋਲ ਅਪੜਨ ਤੋਂ ਪਹਿਲਾਂ ਹੀ ਖਾਲੀ ਹੋ ਗਿਆ। ਆਸ਼ੀ ਹੁਣ ਭਿੱਜੀ ਹੋਈ ਚੁੰਨੀ ਚਾਦਰ ਵਾਂਗ ਵਲੇਟ ਲਈ ਸੀ, ਪਰ ਉਹਦੇ ਨਾਲ ਕੋਈ ਖਾਸ ਫਰਕ ਨਹੀਂ ਸੀ ਪਿਆ।
ਉਹ ਫਿਰ ਸੇਮ ਵਿੱਚ ਲੱਥਾ ਤੇ ਬੋਝੇ ਵਿੱਚੋਂ ਰੁਮਾਲ ਕੱਢ ਕੇ ਚੰਗੀ ਤਰ੍ਹਾਂ ਤਰ ਕਿਤੋਸ ਤੇ ਲੈ ਕੇ ਰਾਜਾਂ ਦੇ ਮੂੰਹ ਵਿੱਚ ਤੁਬਕੇ ਟਪਕਾਏ। ਮਾਂ ਹੁਣ ਖਿਲਰੇ ਹੋਏ ਕੱਪੜੇ ਜਮ੍ਹਾਂ ਕਰਦੀ ਪਈ ਸੀ ਤੇ ਆਸ਼ੀ ਰਾਜਾਂ ਦੇ ਹੋਸ਼ ਵਿੱਚ ਆਉਣ ਦੀ ਉਡੀਕ ਵਿੱਚ ਖਲੋਤੀ ਵੇਖਦੀ ਪਈ ਸੀ। ਤੀਜੀ ਜਾਂ ਚੌਥੀ ਵਾਰੀ ਉਹ ਰੁਮਾਲ ਤਰ ਕੇ ਲਿਆਇਆ ਤੇ ਰਾਜਾਂ ਉੱਠ ਕੇ ਬੈਠੀ ਸੀ, ਪਰ ਡੌਰ ਭੌਰ ਜਿਹੀ ਸੀ, ਜਿਵੇਂ ਕਿਸੇ ਡਰਾਉਣੇ ਸੁਪਨੇ ਵਿੱਚੋਂ ਜਾਗੀ ਹੋਵੇ। ਉਹਨੂੰ ਹੋਸ਼ ਵਿੱਚ ਆਉਂਦਿਆਂ ਵੇਖ ਕੇ ਉਹ ਫੇਰ ਕੱਪੜੇ ਧੋਣ ਲੱਗ ਪਈਆਂ, ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਪਰ ਉਹਨਾਂ ਦੇ ਪਟੜਿਆਂ ਨਾਲ ਵੱਜਦੇ ਡੰਡਿਆਂ ਦੀਆਂ ਆਵਾਜ਼ਾਂ ਦੱਸਦੀਆਂ ਅਜੇ ਪੂਰੀ ਤਰ੍ਹਾਂ ਉਹਨਾਂ ਦੀ ਕੌੜ ਨਹੀਂ ਲੱਥੀ, ਜਾਂ ਫੇਰ ਖੋਰੇ ਆਪਣੇ ਅੰਦਰ ਦੇ ਖੌਫ ਨੂੰ ਡੰਡਿਆਂ ਦੀ ਠੁੱਕ ਠੁੱਕ ਵਿੱਚ ਲੁਕਾਉਂਦੀਆਂ ਪਈਆਂ ਸਨ। ਰਾਜਾਂ ਉਹਦੇ ਵੱਲ ਵੇਖਿਆ। ਤੂੰ ਖਾਲਿਦ ਹੈ? ਜੀ। ਮੈਨੂੰ ਪੁਲਿਸ ਚੌਕੀ ਲੈ ਚੱਲ। ਪਹਿਲੋਂ ਤੂੰ ਆਪਣੇ ਘਰ ਚੱਲ, ਉਹਨੇ ਆਖਿਆ। ਸੱਟਾਂ ਉੱਤੇ ਦਵਾ ਦਾਰੂ ਲਾ। ਨਹੀਂ। ਰਾਜਾਂ ਕੱਪੜੇ ਧੋਂਦੀਆਂ ਮਡੂਰੀਆਂ ਨੂੰ ਸੁਣਾਉਣ ਲਈ ਉੱਚੀ ਆਵਾਜ਼ ਵਿੱਚ ਆਖਿਆ। ਤੂੰ ਮੈਨੂੰ ਵੱਡੇ ਪਿੰਡ ਪੁਲਿਸ ਚੌਕੀ ਅਪੜਾ ਦੇ। ਮੈਂ ਇਹਨਾਂ ਗੁੰਡੀਆਂ 'ਤੇ ਰਪਟ ਲਿਖਾਵਾਂ। ਮਾਸੀ ਰਪਟ ਜ਼ਰੂਰ ਲਿਖਵਾਈ, ਉਹਨੇ ਸਲਾਹ ਦਿੱਤੀ, ਪਰ ਚਾਚੇ ਹਯਾਤ ਨਾਲ ਜਾ ਕੇ। ਉਹਨੂੰ ਪਤਾ ਲੱਗਾ ਤੇ ਉਹਨੇ ਹੋਰ ਮੁਕੱਦਮਾ ਖੜਾ ਕਰ ਦੇਣਾ ਹੈ। ਤੈਨੂੰ ਪਤਾ ਹੈ ਉਹਨੇ ਮਡੂਰੀਆਂ ਦੀ ਹਵੇਲੀ ਨੂੰ ਅੱਗ ਲਾ ਦੇਣੀ ਹੈ। ਰਾਜਾਂ ਆਪਣੇ ਦਿਲ ਦੀ ਸਦਰ ਦਾ ਇਜ਼ਹਾਰ ਕੀਤਾ। ਅਖੀਰ ਉਹ ਘਰ ਜਾਣ ਉੱਤੇ ਰਾਜ਼ੀ ਹੋ ਗਈ। ਖਾਲਿਦ ਉਹਨੂੰ ਪਿੱਛੇ ਬਿਠਾ ਲਿਆ ਤੇ ਉਹਦੇ ਘਰ ਅਪੜਾ ਦਿੱਤਾ। ਜਦੋਂ ਉਹ ਸਾਈਕਲ ਤੋਂ ਲੈ ਕੇ ਘਰ ਵੜੀ, ਉਹ ਲਿੰਗਾਂਦੀ ਤੇ ਹਾਏ ਹਾਏ ਕਰਦੀ ਪਈ ਸੀ। ਉਹ ਆਪਣੇ ਘਰ ਆ ਗਿਆ। ਜਾਤੂ ਮੋਚੀ ਚੌਕੀ ਗਿਆ। ਉਹਨਾਂ ਤਫਤੀਸ਼ ਲਈ ਖਰਚਾ ਤੇ ਡਾਕਟਰੀ ਰਿਪੋਰਟ ਮੰਗੀ, ਨਾਲੇ ਗਵਾਹ। ਉਹ ਚੌਧਰੀਆਂ ਮਲਕਾਂ ਕੋਲ ਗਿਆ। ਉਹਨਾਂ ਜ਼ਨਾਨੀਆਂ ਦੇ ਝਗੜੇ ਵਿੱਚ ਪੈਣ ਤੋਂ ਇਨਕਾਰ ਕਰ ਦਿੱਤਾ, ਸਗੋਂ ਹਦਾਇਤ ਕੀਤੀ ਪਈ ਆਪਣੀ ਸਵਾਣੀ ਨੂੰ ਸਮਝਾਏ, ਜਿਹਨੂੰ ਲਗਾਈ ਬੁਝਾਈ ਦੀ ਆਦਤ ਹੈ ਤੇ ਉਹ ਜੱਟਾਂ ਚੌਧਰੀਆਂ ਦੀਆਂ ਧੀਆਂ ਭੈਣਾਂ ਦੀ ਬਦਨਾਮੀ ਦੀਆਂ ਗੱਲਾਂ ਇੱਧਰ ਉੱਧਰ ਕਰਦੀ ਰਹਿੰਦੀ ਹੈ। ਉਹ ਕੁਝ ਦਿਨ ਬੜੇ ਖੋਰੂ ਕੱਢਦਾ ਰਿਹਾ, ਮੈਂ ਇਹ ਕਰ ਦਿਆਂਗਾ, ਮੈਂ ਉਹ ਕਰ ਦੇਂਗਾ। ਪਰ ਹੌਲੀ ਹੌਲੀ ਉਹਦੀ ਜ਼ਨਾਨੀ ਦੀਆਂ ਸੱਟਾਂ ਦੀ ਪੀੜ ਤੇ ਉਹਦੀ ਕੌੜ ਮੱਠੀ ਪੈਂਦੀ ਗਈ। ਪਰ ਖਾਲਿਦ ਦੇ ਦਿਲ ਵਿੱਚ ਇੱਕ ਮਿੱਠੀ ਮਿੱਠੀ ਪੀੜ ਹਰ ਵੇਲੇ ਹੋਣ ਲੱਗ ਪਈ। ਆਸ਼ੀ ਦੇ ਜੁੱਸੇ ਦਾ ਮੰਜ਼ਰ ਅੱਖਾਂ ਅੱਗੇ ਰਹਿਣ ਲੱਗ ਪਿਆ। ਇੱਥੋਂ ਤੀਕ ਪਈ ਉਹਨੂੰ ਉਹਦੇ ਕੋਲੋਂ ਡਰ ਆਉਣ ਲੱਗ ਪਿਆ। ਜਿਹੜੇ ਪਿੰਡ ਜਾਣਾ ਨਾ ਹੋਵੇ, ਉਹਦਾ ਰਾਹ ਪੁੱਛਣ ਦੀ ਕੀ ਲੋੜ ਏ। ਉਹ ਉਹਦੇ ਘਰ ਅੱਗੋਂ ਵੀ ਵੜਾ ਕੇ ਲੰਘਦਾ ਤੇ ਪਿੰਡ ਵਿੱਚ ਟੁਰਦਿਆਂ ਫਿਰਦਿਆਂ ਵੀ ਇੰਜ ਹੁਸ਼ਿਆਰ ਖਬਰਦਾਰ ਰਹਿੰਦਾ, ਜਿਵੇਂ ਬਾਦਰੂ ਵਿੱਚ ਘਾਹ ਬੂਟ ਵਿੱਚੋਂ ਲੱਗਦਿਆਂ ਬੰਦਾ ਕਿਸੇ ਸੱਪ ਕੀੜੇ ਦੀ ਕੈੜ ਰੱਖਦਾ ਹੈ। ਪਰ ਕਦੀ ਗਲੀ ਕਿਸੇ ਹੱਟੀ ਜਾਂ ਮਸੀਤ ਦੇ ਠੰਡੇ ਪਾਣੀ ਵਾਲੀ ਖੂਹੀ ਕੋਲ ਆਮਣਾ ਸਾਹਮਣਾ ਹੋ ਜਾਂਦਾ ਤੇ ਉਹ ਨਜ਼ਰਾਂ ਥੱਲੇ ਕਰ ਲੈਂਦਾ, ਪਰ ਉਹਨੂੰ ਲੱਗਦਾ ਉਹਦੀਆਂ ਨਜ਼ਰਾਂ ਉਹਦੇ ਜੁੱਸੇ ਦੇ ਪਾਰ ਹੋ ਰਹੀਆਂ ਨੇ। ਉਹ ਉਹਨੂੰ ਨਾਸਾਂ ਫੁਲਾ ਕੇ ਗੁੱਸੇ ਨਾਲ ਤੱਕਦੀ ਰਹਿੰਦੀ। ਖੌਰੇ ਗੁੱਸਾ ਕੇ ਆਸੂ ਉਹਦੇ ਗੈਰ ਬਰਾਦਰੀ ਵਿੱਚ ਜੰਮਣ ਦਾ, ਚੰਗੀ ਸ਼ਕਲ ਸੂਰਤ ਜਾਂ ਪੜ੍ਹ ਲਿਖ ਕੇ ਆਪਣੀ ਜੂਨ ਬਦਲ ਲੈਣ ਦਾ। ਉਹਦੇ ਗੁੱਸੇ, ਉਹਦੀ ਚੁੱਪ ਤੇ ਉਹਦੀ ਅਥਰੀ ਜਵਾਨੀ ਦਾ ਇੱਕੋ ਜਵਾਬ ਸੀ, ਫਰਾ ਜਮਾਲ। ਪਰ ਉਹ ਵੀ ਤੇ ਉਹਦੀ ਪਹੁੰਚ ਤੋਂ ਉੱਚੀ ਸੀ। ਅਖੇ ਉੱਚੀ ਜਾਈ ਨਿਊ ਲਗਾਇਆ, ਬਣੀ ਮੁਸੀਬਤ ਭਾਰੀ। ਪਰ ਕਿ ਇਹਨੂੰ ਨਿਊ ਲਾਣਾ ਆਖਦੇ ਨੇ? ਕਦੀ ਇੱਕ ਹੱਥ ਨਾਲ ਵੀ ਤਾੜੀ ਵੱਜੀਏ, ਉਹ ਸੋਚਦਾ। ਹਵਾ ਨਾ ਚੱਲੇ ਤੇ ਚਿਣਗਾਂ ਆਪੂ ਹੌਲੀ ਹੌਲੀ ਬੁੱਝ ਜਾਂਦੀਆਂ ਨੇ।